ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਨਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਅੱਜ 12 ਫਰਵਰੀ 2014 1 ਫੱਗਣ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂ, ਆਪਣੇ ਦਰਸ਼ਕਾਂ ਨੂੰ ਆਈਆਂ ਈਮੇਲ ਤੇ ਮੈਸੇਜ ਦੇ ਨਾਲ ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਅਹਿਮ ਮੁੱਦਾ ਸਾਂਝਾ ਕਰਨਾ ਚਾਹੁੰਦੇ ਹੋ? ਦੇਖੋ, ਅੱਜ ਸਾਡੇ ਲਈ ਬੜਾ ਮੁਬਾਰਕ ਦਿਨ ਹੈ ਜੀ। 12 ਫਰਵਰੀ 1947 ਨੂੰ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਜਨਮ ਲਿਆ ਸੀ ਜੀ। ਉਹਨਾਂ ਦਾ ਜਨਮ ਦਿਨ ਹੈ ਔਰ ਇਹ ਗੱਲ ਸਾਡੇ ਲਈ ਫਖਰ ਔਰ ਮਾਣ ਵਾਲੀ ਹੈ ਕਿ ਬੇਸ਼ੱਕ ਅਸੀਂ ਪ੍ਰਕਾਸ਼ ਦਿਵਸ ਸਤਿਗੁਰਾਂ ਦਾ ਹੀ ਮਨਾਉਂਦੇ ਔਰ ਮਨਾਉਣਾ ਵੀ ਇਹੀ ਬਣਦਾ ਤੇ ਸਿੰਘਾਂ ਸਿੰਘਣੀਆਂ ਦੇ ਤਾਂ ਸ਼ਹੀਦੀ ਦਿਨ ਮਨਾਏ ਜਾਂਦੇ ਨੇ ਜੀ ਔਰ ਉਹੀ ਸਾਨੂੰ ਯਾਦ ਹੁੰਦੇ ਨੇ। ਪਰ ਬਦਕਿਸਮਤੀ ਨਾਲ ਕਿਉਂਕਿ ਲੰਮਾ ਸਮਾਂ ਦਮਦਮੀ ਟਕਸਾਲ ਜਿਹੜੀ ਕਿ ਸੰਤਾਂ ਦੀ ਆਪਣੀ ਸੰਸਥਾ ਹੈ, ਉਸ ਦੇ ਅੱਗੋਂ ਵਾਰਸਾਂ ਨੇ 20 ਸਾਲ ਪੰਥ ਦੇ ਨਾਲ ਇਸ ਗੱਲ ਨੂੰ ਬਿਲਕੁਲ ਮੁਨਕਰ ਹੋਣ ਦੇ ਨਾਤੇ ਸ਼ਹੀਦੀ ਤੋਂ ਉਸ ਦਾ ਓਹਲਾ ਰੱਖਿਆ, ਸ਼ਹਾਦਤ ਤੋਂ ਮੁਨਕਰ ਰਹੇ ਜੀ। ਔਰ ਨਤੀਜੇ ਦੇ ਤੌਰ ਤੇ ਸਰ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਫਤਿਹਗੜ੍ਹ ਸਾਹਿਬ ਸੰਤ ਪਿੰਡਰਾਂ ਵਾਲਿਆਂ ਦਾ ਜਨਮ ਦਿਨ ਮਨਾਉਣ ਦੀ ਜਿਹੜੀ ਹੈ ਪਿਰ ਤੋਂ ਪਾਈ ਜੀ। ਪਰ ਕਿਉਂਕਿ ਗੱਲ ਵਿਚਾਰਧਾਰਾ ਦੀ ਹੈ, ਗੱਲ ਥਾਟ ਦੀ ਹੈ, ਗੱਲ ਖਾਲਿਸਤਾਨ ਦੀ ਆਜ਼ਾਦੀ ਦੀ ਹੈ, ਸੋ ਅਸੀਂ ਸਮਝਦੇ ਹਾਂ ਵੀ ਜਿੰਨੇ ਵੀ ਓਕੇਜ਼ਨ, ਜਿੰਨੇ ਵੀ ਮੌਕੇ ਇਸ ਦੇ ਨਾਲ ਜੁੜੇ ਹੋਏ ਸਾਨੂੰ ਮਿਲਦੇ ਨੇ ਜੀ, ਉਸ ਦੇ ਨਾਲ ਸਾਡੀ ਗੱਲ ਅੱਗੇ ਤੁਰਦੀ ਹੈ। ਸੋ ਅਸੀਂ ਇਸ ਦਿਨ ਦੀ ਮੁਬਾਰਕਬਾਦ ਵੀ ਸਾਂਝੀ ਕਰਦੇ ਜੀ। ਔਰ ਇਹ ਦਿਨ ਅੱਜ ਦਾ ਪ੍ਰੋਗਰਾਮ ਵੀ ਔਰ ਜਿਹੜਾ ਅੱਜ ਟੀਵੀ 84 ਨਿਊਜ਼ ਪ੍ਰੋਗਰਾਮ ਹੋਏਗਾ ਉਹ ਵੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਯਾਦ ਨੂੰ ਸਮਰਪਿਤ ਹੈ ਜੀ। ਸੰਤ ਪਿੰਡਰਾਂ ਵਾਲੇ ਉਹ ਮਹਾਨ ਸੰਤ ਸਿਪਾਹੀ ਦੇ ਤੌਰ ਤੇ ਉਹਨਾਂ ਨੇ ਖਾਲਸਾਈ ਇਤਿਹਾਸ ਦੇ ਗਗਨ ਤੇ ਰੋਸ਼ਨ ਸਿਤਾਰੇ ਵਾਂਗ ਆਪਣੀ ਥਾਂ ਬਣਾਈ ਹੈ, ਜਿਨ੍ਹਾਂ ਨੇ ਲਗਭਗ ਛੋਟੀ ਜਿਹੀ ਉਮਰ ਦੇ ਵਿੱਚ, ਜੇ 1947 12 ਫਰਵਰੀ ਉਹਨਾਂ ਦਾ ਜਨਮ ਹੈ ਤੇ ਜਦੋਂ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਉਹ 37 ਸਾਲ ਦੇ ਸਨ ਜੀ। ਔਰ ਜਦੋਂ ਉਹਨਾਂ ਨੇ ਟਕਸਾਲ ਦੀ ਸੇਵਾ ਲਈ 1977 ਦੇ ਵਿੱਚ ਉਹ ਸੇਵਾ 'ਚ ਆਏ, ਸੋ ਉਦੋਂ ਲਗਭਗ ਉਹ 30 ਸਾਲ ਦੇ ਸਨ ਜੀ। ਸੋ ਇੰਨੇ ਸ਼ਾਰਟ ਟਾਈਮ ਦੇ ਵਿੱਚ ਜੇ ਅਸੀਂ ਸਿੱਖ ਇਤਿਹਾਸ ਵੱਲ ਪਿੱਛੇ ਵੱਲ ਮੁੜ ਕੇ ਦੇਖੀਏ ਤੇ ਇੱਕੋ ਇੱਕ ਸ਼ਖਸੀਅਤ ਮੇਰੀਆਂ ਨਜ਼ਰਾਂ 'ਚੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਗੁਜ਼ਰਦੀ ਹੈ ਕਿ ਜਿਹੜੇ 10ਵੇਂ ਪਾਤਸ਼ਾਹ ਦੇ ਥਾਪੜੇ ਨਾਲ 5 ਤੀਰਾਂ ਦੀ ਬਖਸ਼ਿਸ਼, ਨਗਾਰਾ, ਨਿਸ਼ਾਨ ਸਾਹਿਬ ਜੀ। ਇਹ ਲੈ ਕੇ ਦੱਖਣ ਤੋਂ ਤੁਰਦੇ ਨੇ। 1708 ਦੇ ਵਿੱਚ ਉਹ ਪੰਜਾਬ 'ਚ ਆਉਂਦੇ ਨੇ, 1715 'ਚ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ, 1716 'ਚ ਸ਼ਹੀਦੀ ਹੁੰਦੀ ਹੈ ਜੀ। ਸੋ ਉਹਨਾਂ ਨੇ ਵੀ ਲਗਭਗ ਇਸ 7 ਸਾਲ ਦੇ ਸਮੇਂ 'ਚ ਹੀ ਰਾਜ ਭਾਗ ਵੀ ਕਾਇਮ ਕੀਤਾ, ਦੁਸ਼ਮਣਾਂ ਨੂੰ ਸੋਧਾ ਵੀ ਲਾਇਆ ਜੀ। ਔਰ ਉਹ ਹੋਪ ਵੀ ਸਿੱਖਾਂ 'ਚ ਭਰ ਦਿੱਤੀ ਕਿ ਮੁਗਲ ਅਜਿੱਤ ਨਹੀਂ ਨੇ, ਇਨਵਿੰਸੀਬਲ ਨਹੀਂ ਨੇ। ਜੀ। ਔਰ ਇਹੀ ਗੱਲ ਫਿਰ ਬਾਅਦ ਦੇ ਹਿਸਟੋਰੀਅਨਸ ਨੇ ਵੀ ਕਹੀ ਕਿ ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਆਇਆ ਤੇ ਚਲਾ ਗਿਆ, ਪਰ ਉਸ ਨੇ ਇਹ ਅਹਿਸਾਸ ਸਿੱਖਾਂ ਦੇ ਵਿੱਚ ਭਰ ਦਿੱਤਾ ਹੈ, ਉਹਨਾਂ ਨੂੰ ਤਾਕਤ ਦੇ ਕੱਪ 'ਚੋਂ ਪੀਣ ਦਾ ਮਾਣ ਦਿੱਤਾ ਹੈ, ਸਿਪ ਫਰਮ ਦਾ ਕੱਪ ਆਫ ਪਾਵਰ, ਕਿ ਜਿਸ ਸਵਾਦ ਨੂੰ ਉਹ ਕਦੇ ਵੀ ਭੁੱਲ ਨਹੀਂ ਸਕੇ ਜੀ। ਸੋ ਮੈਂ ਸਮਝਦਾ ਵੀ ਇਤਿਹਾਸ ਜੇ ਕਿਸੇ ਸਿਚੁਏਸ਼ਨ ਨਾਲ ਸੰਤਾਂ ਦਾ ਆਪਣੇ ਇਤਿਹਾਸ 'ਚ ਟਾਕਰਾ ਕਰਨਾ ਹੋਏ ਤਾਂ ਫਿਰ ਇਹੀ ਦੌਰ ਹੈ ਕਿ ਉਹ 1977 ਦੇ ਵਿੱਚ ਸੇਵਾ 'ਚ ਆਉਂਦੇ ਨੇ ਔਰ ਲਗਭਗ 7 ਸਾਲ ਦਾ ਸਮਾਂ ਉਹਨਾਂ ਨੂੰ ਮਿਲਦਾ ਹੈ, ਜਿਹਦੇ 'ਚ ਪੁੱਜ ਕੇ ਵਿਰੋਧ ਹੈ ਆਪਣਿਆਂ ਦਾ, ਅਕਾਲੀਆਂ ਦਾ, ਜਿਹੜੇ ਅਖੀਰ ਤੱਕ ਉਹਨਾਂ ਨੂੰ ਕਾਂਗਰਸ ਦੀ ਘੁਸਪੈਠ ਕਹਿੰਦੇ ਨੇ। ਵਿਦਿਨ ਟਕਸਾਲ ਉਹ ਲੋਕ ਨੇ ਜਿਨ੍ਹਾਂ ਨੂੰ ਉਹਨਾਂ ਦੀ ਸੇਵਾ ਮਿਲਣੀ ਪਸੰਦ ਨਹੀਂ ਸੀ ਜੀ। ਸਰਕਾਰ ਜਿਹੜੀ ਆ ਉਹ ਇਸ ਕਦਰ ਵੈਰ ਪਈ ਹੈ ਵੀ ਉਹ ਅਖੀਰ ਟੈਂਕਾਂ ਤੋਪਾਂ ਦੇ ਨਾਲ ਹਮਲਾ ਕਰਦੀ ਹੈ ਉਹਨਾਂ ਦੀ ਉਸ ਸ਼ੇਰਗਰਜ਼ ਨੂੰ ਚੁੱਪ ਕਰਾਉਣ ਦੇ ਲਈ ਜੀ। ਔਰ ਜੇ ਆਪਣਿਆਂ ਦਾ ਹਾਲ ਦੇਖੀਏ ਤੇ ਅਕਾਲੀ ਜਿਹੜੇ ਨੇ ਉਹ ਨਾਲ ਰਲ ਜਾਂਦੇ ਨੇ ਉਸ ਘੱਲੂਘਾਰੇ ਨੂੰ ਕਰਵਾਉਣ ਦੇ ਲਈ ਜੀ। ਤੇ ਇਸ ਕਦਰ ਉਹ ਪੰਜਾਬ ਦੀ ਫਿਜ਼ਾ ਨੂੰ ਹੀ ਨਹੀਂ ਬਦਲ ਦਿੰਦੇ, ਉਹ ਭਾਰਤ ਦੇ ਰਾਜ ਸਿੰਘਾਸਨ ਦੀ ਡਾਇਨੈਸਟੀ ਦੀ ਪ੍ਰਣਾਲੀ ਨੂੰ ਵੀ ਖਤਮ ਕਰ ਦਿੰਦੇ ਨੇ, ਕਿਉਂਕਿ ਉਸ ਹਮਲੇ ਦੀ ਬਦੌਲਤ
ਇੰਦਰਾ ਗਾਂਧੀ ਬੇਸ਼ੱਕ ਦੁਰਗਾ ਮਾਤਾ ਬਣਨ ਦਾ ਯਤਨ ਕਰਦੀ ਹੈ ਜਾਂ ਉਹਨੂੰ ਬਣਾ ਦਿੱਤਾ ਜਾਂਦਾ ਹੈ ਵਾਜਪਾਈ ਵੱਲੋਂ, ਪਰ ਉਹ ਫਿਰ ਦੋ ਯੋਧਿਆਂ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਉਹਨਾਂ ਦੇ ਰੋਹ ਦਾ ਸ਼ਿਕਾਰ ਹੁੰਦੀ ਹੈ। ਤੇ ਉਸ ਡਾਇਨੈਸਟੀ ਦੇ ਟੁੱਟਣ ਦੇ ਨਾਲ, ਇੰਦਰਾ ਗਾਂਧੀ ਦੇ ਜਾਣ ਦੇ ਨਾਲ, ਫਿਰ ਅਸੀਂ ਦੇਖਦੇ ਹਾਂ ਕਿ ਬੇਸ਼ੱਕ ਇੱਕ ਵਾਰ ਤਾਂ ਰਾਜੀਵ ਗਾਂਧੀ ਨਸਲਕੁਸ਼ੀ ਕਰਕੇ ਪਾਵਰ 'ਚ ਆ ਜਾਂਦਾ ਹੈ, ਪਰ ਇਹ ਕਲੰਕਿਤ ਹੋ ਜਾਂਦੀ ਹੈ ਡਾਇਨੈਸਟੀ। ਰਾਜੀਵ ਗਾਂਧੀ ਵੀ ਮਾਰਿਆ ਜਾਂਦਾ ਤਾਮਿਲਾਂ ਦੇ ਹੱਥੋਂ, ਔਰ ਦੂਸਰੀਆਂ ਪਾਰਟੀਆਂ ਦੇ ਜਿਹੜੇ ਰਾਜ ਦੀ ਗੱਲ ਉਹ ਸ਼ੁਰੂ ਹੁੰਦੀ ਹੈ, ਜਿਹੜੀ ਕਿ 47 ਤੋਂ ਬਾਅਦ ਨਹੀਂ ਸੀ ਜੀ। ਸੋ ਇਹ ਜਿਹੜੀ, ਔਰ ਜਦੋਂ ਅਸੀਂ ਪੰਜਾਬ ਦੇ ਸਿੱਖ ਨੌਜਵਾਨੀ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਵੀ ਉਹਨਾਂ ਨੇ ਕਿਵੇਂ ਉਹਨਾਂ ਦੇ ਵਿੱਚ ਉਤਸ਼ਾਹ ਭਰਿਆ, ਹਿੰਮਤ ਭਰੀ ਜੀ, ਜਿਉਣ ਦੀ ਜਾਂਚ ਦੱਸੀ ਕਿ ਕਿਵੇਂ ਉਹਨਾਂ ਦੀ ਸ਼ਹਾਦਤ ਤੋਂ 10 ਸਾਲ ਬਾਅਦ ਤੱਕ ਪੰਜਾਬ ਦੇ ਵਿੱਚ ਇੱਕ ਜ਼ੋਰਦਾਰ ਲਹਿਰ ਕੌਮੀ ਆਜ਼ਾਦੀ ਦੇ ਲਈ ਤੁਰੀ, ਖਾਲਿਸਤਾਨ ਦੇ ਲਈ ਤੁਰੀ, ਔਰ ਜਿਨ੍ਹਾਂ ਦੇ ਰੋਲ ਮਾਡਲ ਬਣ ਕੇ ਜਿਹੜੇ ਨੇ ਉਹ ਸੰਤਾਂ ਦੀ ਸ਼ਖਸੀਅਤ ਹੋਰ ਉਚੇਰੀ ਹੁੰਦੀ ਚਲੀ ਗਈ। ਔਰ ਇਹੀ ਕਾਰਨ ਸੀ ਕਿ ਸੰਨ 2000 ਦੇ ਵਿੱਚ ਸਮੁੱਚੀ ਸਿੱਖ ਕੌਮ ਨੇ ਉਹਨਾਂ ਨੂੰ 20ਵੀਂ ਸਦੀ ਦਾ ਮਹਾਨ ਸਿੱਖ ਐਲਾਨਿਆ। ਸੋ ਅਸੀਂ ਅੱਜ ਉਹਨਾਂ ਦੀ ਜਿੱਥੇ ਯਾਦ ਨੂੰ ਸਮਰਪਿਤ ਹੈ, ਉੱਥੇ ਇਸ ਗੱਲ ਵੱਲ ਥੋੜ੍ਹਾ ਜਿਹਾ ਅਫਸੋਸ ਨਾਲ ਵੀ ਇਸ ਦਾ ਖੁਲਾਸਾ ਕਰਨਾ ਚਾਹੁੰਦੇ ਕਿ ਜਿਹੜਾ ਉਹਨਾਂ ਨੇ ਨਿਸ਼ਾਨਾ ਮਿੱਥਿਆ, ਉਹਨਾਂ ਨੇ ਸਮੇਂ ਤੋਂ ਬਹੁਤ ਪਹਿਲਾਂ ਦੀ ਸਥਿਤੀ ਨੂੰ ਭਾਂਪਿਆ ਜੀ। ਔਰ ਦਿੱਲੀ ਦੀ ਇੱਕ ਅਖਬਾਰ ਦੇ ਵਿੱਚ ਉਹਨਾਂ ਜ਼ਮਾਨਿਆਂ 'ਚ ਹੀ ਜੂਨ ਦੇ ਇਸ ਘੱਲੂਘਾਰੇ ਤੋਂ ਫੌਰਨ ਬਾਅਦ ਇੱਕ ਮੁਸਲਮਾਨ ਵੀਰ ਨੇ ਲੈਟਰ ਲਿਖਿਆ ਸੀ, ਲੈਟਰ ਟੂ ਦਾ ਐਡੀਟਰ ਜੀ, ਔਰ ਉਹਦੇ 'ਚ ਉਹਨੇ ਲਿਖਿਆ ਸੀ ਕਿ ਵੀ ਬੇਸ਼ੱਕ ਅੱਜ ਸਰਕਾਰ ਸੰਤ ਪਿੰਡਾਂ ਵਾਲਿਆਂ ਨੂੰ ਕੀ ਕਹਿੰਦੀ ਹੈ ਤੇ ਮੀਡੀਆ ਕੀ ਕਹਿੰਦਾ ਹੈ, ਪਰ ਇੱਕ ਗੱਲ ਹਕੀਕਤ ਹੈ ਕਿ ਹੀ ਹੈਜ਼ ਰਿਟਨ ਦਾ ਹਿਸਟਰੀ ਆਫ ਕਮਿੰਗ ਥਾਊਜ਼ੈਂਡਸ ਆਫ ਈਅਰਸ ਔਨ ਦਾ ਨਾਈਟ ਆਫ ਜੂਨ 5th ਜੀ, ਕਿ ਉਹਨਾਂ ਨੇ ਆਉਣ ਵਾਲੇ ਹਜ਼ਾਰਾਂ ਸਾਲਾਂ ਦਾ ਸਿੱਖ ਇਤਿਹਾਸ ਜਿਹੜਾ 5 ਜੂਨ ਦੀ ਰਾਤ ਨੂੰ ਲਿਖਿਆ। ਹੁਣ ਇਹ ਜਿਹੜਾ ਰਾਜ ਜਿਹੜਾ ਹੈ ਜਾਂ ਇੱਕ ਇਤਿਹਾਸਕ ਮੋੜ ਦੇਣਾ ਹੈ ਜੀ, ਇਹ ਉਹ ਹੁੰਦਾ ਹੈ ਜਦੋਂ ਕੌਮਾਂ ਦੇ ਰਿਸ਼ਤੇ ਜਿਹੜੇ ਨੇ ਉਹ ਆਇਡੈਂਟੀਫਾਈ ਹੁੰਦੇ ਨੇ। ਔਰ ਜਦੋਂ ਹਰਿੰਦਰ ਸਿੰਘ ਮਹਿਬੂਬ ਜਾਂ ਪਾਕਿਸਤਾਨ ਦੇ ਸ਼ਾਇਰ ਅਫਜ਼ਲ ਅਹਿਸਨ ਰੰਧਾਵਾ ਇਹ ਕਹਿੰਦੇ ਨੇ ਕਿ ਵੀ ਇਹ ਜਿਹੜਾ ਹਮਲਾ ਹੈ ਇਹ 5 ਸਦੀਆਂ ਦਾ ਵੈਰ ਕਮਾਇਆ, 5 ਸਦੀਆਂ ਦਾ ਵੈਰ ਹੈ ਜਿਹੜਾ ਉਹ ਕੱਢ ਰਹੇ ਨੇ। ਤੇ ਸਾਡੇ ਲਈ 5 ਸਦੀਆਂ ਸਾਡੀ ਕੌਮ ਦੇ ਇੱਕ ਵੱਡੇ ਤਬਕੇ ਨੂੰ ਇਹਨਾਂ ਦਾ ਪਤਾ ਹੀ ਨਹੀਂ ਸੀ। ਅਸੀਂ ਮੁਗਲਾਂ ਦੇ ਜ਼ੁਲਮ, ਅਫਗਾਨਾਂ ਦੇ ਜ਼ੁਲਮ, ਇਹਨਾਂ ਦੀ ਗੱਲ ਕਰਦੇ ਰਹੇ। ਤੇ ਇਹ ਜਿਹੜੇ ਬੁੱਕਲ ਦੇ ਸੱਪ ਸਨ, ਆਸਤੀਨ ਦੇ ਸੱਪ ਜੀ, ਇਹਨਾਂ ਨੂੰ ਪਹਿਲੀ ਵਾਰ ਜਦੋਂ ਦੁਸ਼ਮਣ ਆਇਡੈਂਟੀਫਾਈ ਹੁੰਦਾ ਫਿਰ ਤਾਂ ਤੁਹਾਡੀ ਲੜਾਈ ਸੌਖੀ ਹੋ ਜਾਂਦੀ ਹੈ ਜੀ ਜੀ। ਸੋ ਇਹ ਵੀ ਪਿੰਡਰਾਂ ਵਾਲਿਆਂ ਦੀ ਉਸ ਸ਼ਖਸੀਅਤ ਦਾ ਹੀ ਨਤੀਜਾ ਹੈ ਕਿ ਉਹਨਾਂ ਨੇ ਲਗਾਤਾਰਤਾ ਨਾਲ ਹਿੰਦੂ ਤਵੀਆਂ ਦੇ ਇੱਕ ਤੋਂ ਬਾਅਦ ਇੱਕ ਪੋਲ ਨੂੰ ਖੋਲ੍ਹਿਆ, ਇੱਕ ਤੋਂ ਬਾਅਦ ਇਹਨਾਂ ਦੀਆਂ ਚਾਲਾਂ ਨੂੰ ਨੰਗਿਆ ਕੀਤਾ ਔਰ ਇਹ ਸ਼ੋਅ ਕੀਤਾ ਹੈ। 40-50 ਤੋਂ ਜ਼ਿਆਦਾ ਤਾਂ ਉਹਨਾਂ ਨਾਲ ਸਿੰਘ ਨਹੀਂ ਸਨ ਜੂਝਣ ਵਾਲੇ, ਕੋਈ ਉਹਨਾਂ ਦੇ ਕੋਲ ਬਹੁਤੇ ਹਥਿਆਰ ਨਹੀਂ ਸਨ, SLR ਜਾਂ ਵੱਧ ਤੋਂ ਵੱਧ ਲਾਈਟ ਮਸ਼ੀਨ ਗਨ, ਤੇ ਸਾਹਮਣੇ ਫੌਜ ਹੈ ਟੈਂਕਾਂ ਤੋਪਾਂ ਦੇ ਨਾਲ ਲੈਸ। ਉਹ ਫੌਜ ਜਿਹਦੇ ਕੋਲ ਲੇਟੈਸਟ ਵੈਪਨ ਨੇ, ਨੇਵਲ ਡਾਈਵਰ ਵਰਤ ਰਿਹਾ ਨੇ, 에ਅਰ ਫੋਰਸ ਵਰਤ ਰਿਹਾ ਨੇ, ਤੇ ਉਹ 40-50 ਭੁੱਖੇ ਪਾਣੇ ਫਕੀਰ ਜਿਹੜੇ ਨੇ ਉਹ 72 ਘੰਟੇ ਉਸ ਫੌਜ ਦੇ ਜਿਹੜੇ ਨੇ ਉਹ ਧੱਜੀਆਂ ਉਡਾ ਕੇ ਰੱਖ ਦਿੰਦੇ ਨੇ। ਸੋ ਇਹ ਜਿਹੜੀ ਸਪਿਰਿਟ ਹੈ, ਇਹ ਜਿਹੜੀ ਵਿਲ ਹੈ, ਮੈਂ ਸਮਝਦਾ ਵੀ 20ਵੀਂ ਸਦੀ 'ਚ ਸੰਤਾਂ ਨੇ ਕੌਮ ਦੇ ਅੰਦਰ ਦਿੱਤੀ, ਕੌਮ ਦੇ ਅੰਦਰ ਭਰੀ। ਪਰ ਅਫਸੋਸ ਕਿ ਅੱਜ ਕੌਮ ਦਾ ਇੱਕ ਵੱਡਾ ਹਿੱਸਾ ਜਿਹੜਾ ਉਹ ਉਸ ਨਿਸ਼ਾਨੇ ਤੋਂ, ਜਿਹੜਾ ਨਿਸ਼ਾਨਾ ਉਹਨਾਂ ਨੇ ਮਿੱਥਿਆ ਜੀ, ਉਹਨਾਂ ਦੀ ਮੰਗ ਸੀ ਕਿ ਭਾਈ ਅਸੀਂ ਅਨੰਦਪੁਰ ਦੇ ਮਤੇ ਲਈ ਅਰਦਾਸ ਕੀਤੀ ਹੈ, ਇਹ ਅਸੀਂ ਲੈਣਾ ਜੀ। ਪਰ ਜਿਸ ਦਿਨ ਭਾਰਤ ਦੀ ਫੌਜ ਦੇ ਪੈਰ ਹਰਮੰਦਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ ਜੀ। ਸੋ ਅਸੀਂ ਸਮਝਦੇ ਹਾਂ ਵੀ ਜਦੋਂ ਨੀਂਹ ਰੱਖੀ ਜਾਏ ਉਦੋਂ ਫਿਰ ਇਮਾਰਤ ਬਣਾਉਣ ਦਾ ਫਿਕਰ ਹੋਣਾ ਚਾਹੀਦਾ ਜੀ, ਜਿਹੜਾ ਅੱਜ ਸਾਡਾ ਕੌਮ ਦਾ ਵੱਡਾ ਹਿੱਸਾ ਇਸ ਤੋਂ ਮੁਨਕਰ ਹੈ। ਸੋ ਮੈਂ ਅੱਜ ਜਦੋਂ ਕਿ ਇਸ ਪ੍ਰੋਗਰਾਮ ਲਈ ਆ ਹੀ ਰਿਹਾ ਸੀ 15 ਮਿੰਟ ਪਹਿਲਾਂ ਜੀ, ਤੇ ਇੱਕ ਟੋਰਾਂਟੋ ਤੋਂ ਨੌਜਵਾਨ ਸਿੰਘ ਦੀ ਈਮੇਲ ਹੈ ਜੀ, ਕਿਉਂਕਿ ਹੁਣੇ ਹੀ ਆਈ ਹੈ, ਮੈਂ ਇਹਦਾ ਪੰਜਾਬੀ 'ਚ ਤਾਂ ਟਰਾਂਸਲੇਟ ਨਹੀਂ ਕਰ ਸਕਿਆ ਜੀ, ਪਰ ਮੈਂ ਅੱਜ ਦੇ ਦਿਨ ਦੀ ਅਹਿਮੀਅਤ ਨੂੰ ਸਮਝਦੇ ਹਾਂ। ਇਹ ਜਸਮੀਤ ਸਿੰਘ ਮੰਡੇਰ ਨੇ ਬਰੈਂਪਟਨ ਓਨਟਾਰੀਓ ਕੈਨੇਡਾ ਤੋਂ, ਪਰ ਕਿਉਂਕਿ ਉਹਨਾਂ ਨੇ ਸੰਤ ਜਰਨੈਲ ਸਿੰਘ ਜੀ ਦੇ ਇਸ ਜਨਮ ਦਿਨ ਦੇ ਮੌਕੇ ਲਿਖੀ ਹੈ ਜੀ, ਔਰ ਜਿਹੜੀ ਸਪਿਰਿਟ ਦੀ ਗੱਲ ਹੈ ਉਹਨੂੰ ਉਹਨਾਂ ਨੇ ਬਹੁਤ ਚੰਗੇ ਢੰਗ ਨਾਲ
ਆਰਟੀਕੂਲੇਟ ਕੀਤਾ ਹੈ। ਜੀ ਸੋ ਇਸ ਨੂੰ ਮੈਂ ਅੰਗਰੇਜ਼ੀ ਤੇ ਨਾਲ ਪੰਜਾਬੀ ਉਹਦੀ ਮੈਂ ਕਰਦਾ ਜਾਵਾਂਗਾ। ਸਕ੍ਰਿਪਟ ਤਾਂ ਮੈਂ ਨਹੀਂ ਇਹਦੀ ਬਣਾ ਸਕਿਆ। ਜੀ ਜੀ ਸੋ ਇਹਨਾਂ ਨੇ ਟਾਈਟਲ ਸੰਤ ਜਰਨੈਲ ਸਿੰਘ ਦਿੱਤਾ ਤੇ ਇਹ ਜੀ। ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੁਡੇ ਇਜ਼ ਦਾ ਬਰਥਡੇ ਆਫ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ। ਅੱਜ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦਾ ਜਨਮ ਦਿਨ ਹੈ ਜੀ। I am not saying this because we need to wish him a happy birthday, but instead to remember and recognize that one person does make the difference. ਜੀ ਮੈਂ ਇਸ ਲਈ ਨਹੀਂ ਕਿਹਾ ਵੀ ਅਸੀਂ ਉਹਨਾਂ ਨੂੰ ਹੈਪੀ ਬਰਥਡੇ ਕਹਿਣਾ ਚਾਹੁੰਦੇ ਹਾਂ ਕਿ ਮੁਬਾਰਕ ਜਨਮ ਦਿਨ, ਜੀ ਪਰ ਇਸ ਲਈ ਅਸੀਂ ਇਸ ਨੂੰ ਯਾਦ ਕਰਨਾ ਚਾਹੁੰਦੇ ਹਾਂ ਕਿ ਇਹ ਉਹ ਇੱਕ ਇਨਸਾਨ ਨੇ ਜਿਨ੍ਹਾਂ ਨੇ ਤਬਦੀਲੀ ਲਿਆ ਕੇ ਦਿਖਾਈ। ਜੀ The beliefs of one person, man or woman, can bring a change to a whole nation. ਇੱਕ ਇਨਸਾਨ ਬੰਦੇ ਜਾਂ ਬੀਬੀ ਉਸ ਦੇ ਜਿਹੜੇ ਵਿਸ਼ਵਾਸ ਨੇ ਉਹ ਸਾਰੇ ਨੇਸ਼ਨ ਦੇ ਵਿੱਚ ਸਾਰੀ ਕੌਮ ਦੇ ਵਿੱਚ ਤਬਦੀਲੀ ਲਿਆ ਸਕਦੇ ਨੇ। ਇਹ ਸੰਤਾਂ ਦੀ ਸ਼ਖਸੀਅਤ ਤੋਂ ਜ਼ਾਹਰ ਹੈ। ਜੀ A lasting change for the better. Sant Ji, one of the bravest, most spiritual men throughout the entire Sikh history, a man who single-handedly, with the blessings of Akal Purkh, woke an entire nation from almost a century-long slumber. ਉਹਨਾਂ ਨੇ ਉਹ ਤਬਦੀਲੀ ਲਿਆਂਦੀ। ਅਧਿਆਤਮਿਕ ਤੌਰ ਤੇ ਸਿੱਖਾਂ ਦੇ ਉਹ ਬਹਾਦਰ ਸਪੁੱਤਰ ਨੇ ਜੀ ਜਿਨ੍ਹਾਂ ਨੇ ਸਮੁੱਚੇ ਸਿੱਖ ਇਤਿਹਾਸ 'ਚ ਉਹ ਥਾਂ ਬਣਾਈ ਹੈ ਔਰ ਇਹ ਦੱਸਿਆ ਹੈ ਕਿ ਕਿਵੇਂ ਇੱਕ ਇਨਸਾਨ ਅਕਾਲ ਪੁਰਖ ਦੀ ਬਖਸ਼ਿਸ਼ ਦੇ ਨਾਲ ਇੱਕ ਸਾਰੀ ਸਮੁੱਚੀ ਕੌਮ ਨੂੰ, ਜਿਹੜੀ ਕਿ ਲਗਭਗ ਇੱਕ ਸਦੀ ਤੋਂ ਗਫਲਤ ਦੀ ਨੀਂਦ ਵਿੱਚ ਸੁੱਤੀ ਪਈ ਸੀ, ਉਸ ਨੂੰ ਝੰਜੋੜ ਕੇ ਉਸ ਇਨਸਾਨ ਨੇ ਜਗਾਇਆ। ਜੀ A man who stayed strong to his moral and spiritual values to the end. ਇੱਕ ਉਹ ਇਨਸਾਨ ਜਿਹੜੇ ਅਖੀਰ ਤੱਕ ਆਪਣੀਆਂ ਇਖਲਾਕੀ ਔਰ ਅਧਿਆਤਮਕ ਕਦਰਾਂ ਕੀਮਤਾਂ ਦੇ ਨਾਲ ਪੂਰੇ ਮਜ਼ਬੂਤੀ ਦੇ ਨਾਲ ਉਸ ਦੇ ਉੱਤੇ ਉਹ ਦ੍ਰਿੜ ਰਹੇ। ਜੀ A man who chose religion over life and recognized and so much more. ਇੱਕ ਉਹ ਇਨਸਾਨ ਜਿਨ੍ਹਾਂ ਨੇ ਜ਼ਿੰਦਗੀ ਜੀਣ ਨਾਲੋਂ ਧਰਮ ਨੂੰ ਪਹਿਲ ਦਿੱਤੀ ਔਰ ਬਹੁਤ ਸਾਰੀਆਂ ਹੋਰ ਕਦਰਾਂ ਕੀਮਤਾਂ ਨੂੰ ਸਥਾਪਿਤ ਕੀਤਾ। ਈਵਨ ਡੂਇੰਗ ਸੋ ਨੈਵਰ ਗੇਵ ਇਨ ਫੇਥ। ਉਹ ਹਰ ਮੁਸ਼ਕਲ ਦੇ ਬਾਵਜੂਦ ਉਹਨਾਂ ਨੇ ਆਪਣੇ ਵਿਸ਼ਵਾਸ ਦੇ ਨਾਲ, ਆਪਣੇ ਧਰਮ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ। ਇਹ ਮੈਨ ਹੂ ਵਾਜ਼ ਕਰਾਊਨਡ ਬ੍ਰੇਵੈਸਟ ਐਂਡ ਮੋਸਟ ਰੈਕਗਨਾਈਜ਼ਡ ਸਿੱਖ ਆਫ ਦਾ 20th ਸੈਂਚੁਰੀ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ। ਔਰ ਉਹਨਾਂ ਨੂੰ ਸਿੱਖ ਕੌਮ ਨੇ ਸਭ ਤੋਂ ਬਹਾਦਰ ਔਰ ਸਿੱਖ ਆਫ ਦਾ ਸੈਂਚੁਰੀ 20ਵੀਂ ਸਦੀ ਦਾ ਜਿਹੜਾ ਹੈ ਉਹ ਕੌਮ ਨੇ ਉਹਨਾਂ ਨੂੰ ਐਲਾਨਿਆ। ਟੁਡੇ ਆਵਰ ਜਨਰੇਸ਼ਨ ਇਜ਼ ਟ੍ਰੈਪਡ ਇਨ ਸਿਸਟਮੈਟਿਕ ਡਰਗ ਐਂਡ ਗਵਰਨਮੈਂਟ ਅਬਿਊਜ਼। ਅੱਜ ਸਾਡੀ ਪੀੜ੍ਹੀ ਜਿਹੜੀ ਹੈ ਉਹ ਬੜੇ ਵਿਉਂਤਬੱਧ ਤਰੀਕੇ ਦੇ ਨਾਲ ਡਰੱਗਸ ਔਰ ਜਿਵੇਂ ਸਰਕਾਰੀ ਜਿਹੜਾ ਜ਼ੁਲਮ ਅਬਿਊਜ਼ ਦਾ ਸ਼ਿਕਾਰ ਹੈ। ਜੀ While the generations before us were either forced to keep quiet through revoked visas, fake encounters etc. ਬੇਸ਼ੱਕ ਸਾਡੇ ਤੋਂ ਪਹਿਲੀਆਂ ਜਨਰੇਸ਼ਨਸ ਨੂੰ ਉਹਨਾਂ ਨੇ ਵੀਜ਼ੇ ਦੀ ਲਮਕਦੀ ਤਲਵਾਰ ਦੇ ਨਾਲ ਔਰ ਝੂਠੇ ਪੁਲਿਸ ਮੁਕਾਬਲਿਆਂ ਦੇ ਨਾਲ ਚੁੱਪ ਕਰਾਉਣ ਦਾ ਯਤਨ ਕੀਤਾ ਜੀ ਔਰ too busy in their jobs to make more than they need in order to buy new houses। ਜਾਂ ਉਹ ਕਲਾਸ ਜਿਹੜੀ ਕਿ ਆਪਣੇ ਵਿੱਤੋਂ ਵੱਧ ਜਿਹੜੀ ਹੈ ਉਹ ਇੱਛਾਵਾਂ ਦੇ ਤਹਿਤ ਨਵੇਂ ਘਰ ਖਰੀਦਣਾ ਚਾਹੁੰਦੀ ਸੀ, to buy new houses, ਜੀ new cars and other things they don't even need। ਭਾਵੇਂ ਉਹਨਾਂ ਨੂੰ ਲੋੜ ਨਹੀਂ ਸੀ ਪਰ ਤ੍ਰਿਸ਼ਨਾ ਦੇ ਕਰਕੇ ਇੱਕ ਜਨਰੇਸ਼ਨ ਇਸ ਕੰਮ 'ਚ ਬਿਜ਼ੀ ਰਹੀ ਔਰ ਇੱਕ ਹਿੱਸਾ ਔਰ ਇੱਕ ਜਿਹੜੇ ਨੇ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਔਰ ਵੀਜ਼ਿਆਂ ਔਰ ਦੂਜੇ ਦੇ ਡਰ ਦੇ ਨਾਲ ਚੁੱਪ ਕਰਾਈ ਰੱਖਿਆ। ਜੀ too busy to give their kids any knowledge of our heritage and culture। ਸੋ ਇਹ ਉਹ ਸ਼੍ਰੇਣੀ ਸੀ ਜਿਸ ਨੇ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਔਰ ਆਪਣੇ ਸੱਭਿਆਚਾਰ ਬਾਰੇ ਬਿਲਕੁਲ ਜਿਹੜਾ ਉਹ ਗਿਆਨ ਨਹੀਂ ਦਿੱਤਾ। ਲੈਟਸ ਨਾਟ ਫੋਰਗੇਟ ਵੀ ਕੈਰੀ ਔਨ ਦਾ ਡ੍ਰੀਮਸ ਆਫ ਨਾਟ ਓਨਲੀ ਜਰਨੈਲ ਸਿੰਘ। ਇਸ ਗੱਲ ਨੂੰ ਯਾਦ ਰੱਖੀਏ ਕਿ ਅਸੀਂ ਸਿਰਫ ਸੰਤ ਜਰਨੈਲ ਸਿੰਘ ਹੋਰਾਂ ਦੇ ਸੁਪਨਿਆਂ ਨੂੰ ਅੱਗੇ ਨਹੀਂ ਲਿਜਾ ਰਹੇ, ਬਟ ਆਲ ਦਾ ਸਿੱਖਸ who without a second thought threw their lives away for us to live today। ਜੇ ਅੱਜ ਅਸੀਂ ਜ਼ਿੰਦਗੀ ਜਿਉ ਰਹੇ ਹਾਂ ਤੇ ਇਹ ਸੰਤ ਜਰਨੈਲ ਸਿੰਘ ਹੋਰਾਂ ਨੂੰ ਆਪਣੇ ਖਿਆਲਾਂ 'ਚ ਲਿਆਈਏ ਤੇ ਉਹਨਾਂ ਸਾਰੇ ਸਿੱਖਾਂ ਨੂੰ ਜਿਨ੍ਹਾਂ ਨੇ ਸਾਨੂੰ ਅੱਜ ਦੇਣ ਲਈ ਆਪਣਾ ਅੱਜ ਦੇਣ ਦੇ ਵਿੱਚ ਇੱਕ ਪਲ ਵੀ ਨਹੀਂ ਲਾਇਆ। ਜੀ ਲੈਟਸ ਨਾਟ ਲੈਟ ਦ ਸੈਕਰੀਫਾਈਸਿਸ ਆਫ ਆਲ ਆਵਰ ਸ਼ਹੀਦਸ ਗੋ ਵੇਸਟ।
ਅਸੀਂ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਅਜਾਈਂ ਨਾ ਜਾਣ ਦਈਏ। ਵੀ ਸ਼ੁੱਡ ਬੀ ਅਸ਼ੇਮਡ ਆਫ ਆਵਰਸੈਲਵਸ ਫॉर ਹੈਵ ਬੀਨ ਲਿਵਿੰਗ ਅੰਡਰ ਦ ਹੈਲਿਸ਼ ਕੰਡੀਸ਼ਨਸ ਆਫ ਹਿੰਦੁਸਤਾਨ। ਅਸੀਂ ਆਪਣੇ ਆਪ ਤੋਂ ਸ਼ਰਮਿੰਦੇ ਹੋਈਏ ਕਿ ਅਸੀਂ ਹਿੰਦੁਸਤਾਨ ਦੀ ਨਰਕ ਵਰਗੀ ਜ਼ਿੰਦਗੀ ਦੇ ਚ ਰਹਿਣ ਦੇ ਲਈ ਕਿਵੇਂ ਸਮਝੌਤਾ ਕੀਤਾ ਹੋਇਆ ਹੈ। ਜੀ ਇਟਸ ਟਾਈਮ ਫॉर ਅਸ ਟੂ ਰੀਕਲੇਮ ਆਵਰ ਹੋਮਲੈਂਡ। ਹੁਣ ਉਹ ਸਮਾਂ ਆ ਗਿਆ ਕਿ ਅਸੀਂ ਆਪਣੀ ਉਸ ਪਿਤਰੀ ਭੂਮੀ ਨੂੰ, ਆਪਣੇ ਹੋਮਲੈਂਡ ਨੂੰ ਆਜ਼ਾਦ ਕਰਵਾਈਏ, ਉਸ ਤੇ ਆਪਣਾ ਦਾਅਵਾ ਜਿਤਾਈਏ। ਨੈਵਰ ਫੋਰਗੇਟ 84, ਕਦੇ ਵੀ 84 ਨੂੰ ਨਾ ਭੁੱਲੀਏ। ਨੈਵਰ ਫੋਰਗੇਟ ਯੋਰ ਹਿਸਟਰੀ, ਕਦੇ ਆਪਣਾ ਇਤਿਹਾਸ ਨਾ ਭੁੱਲੋ। ਬਿਕੋਜ਼ ਹਿਸਟਰੀ ਰਿਪੀਟਸ ਇਟਸੈਲਫ, ਕਿਉਂਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਜੀ ਐਂਡ ਵਿਦਆਊਟ ਏ ਮੈਮਰੀ ਆਫ ਯੈਸਟਰਡੇ ਦੇਰ ਇਜ਼ ਨੋ ਵਿਜ਼ਨ ਫॉर ਟੁਮਾਰੋ। ਤੇ ਜੇ ਅਸੀਂ ਬੀਤੇ ਨੂੰ ਯਾਦ ਨਹੀਂ ਕਰਾਂਗੇ ਤੇ ਸਾਡਾ ਕੱਲ ਨੂੰ ਕੋਈ ਭਵਿੱਖ ਨਹੀਂ ਹੋਏਗਾ। ਜੀ ਸੋ ਇਸ ਤੋਂ ਵਧੀਆ ਮੈਂ ਨਹੀਂ ਸਮਝਦਾ ਕਿ ਕੋਈ ਟ੍ਰਿਬਿਊਟ ਸੰਤ ਪਿੰਡਾਂ ਵਾਲਿਆਂ ਲਈ ਅੱਜ ਦੇ ਦਿਨ ਹੋ ਸਕਦੀ ਸੀ। ਜੀ ਸੋ ਮੈਂ ਵੀਰ ਜਸਮੀਤ ਸਿੰਘ ਮੰਡੇਰ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਕਿ ਉਹਨਾਂ ਨੇ ਇੱਕ ਬੜੀ ਖੂਬਸੂਰਤ, ਇਨਸਪਾਇਰਿੰਗ ਔਰ ਬੜੇ ਕੁਝੇ 'ਚ ਸਮੁੰਦਰ ਬੰਦ ਕਰਨ ਵਾਂਗ ਜੀ ਜਿਹੜੀ ਹੈ ਇਹ ਲਿਖਤ ਉਹਨਾਂ ਨੇ ਸਾਨੂੰ ਭੇਜੀ ਹੈ। ਜੀ ਡਾਕਟਰ ਸਾਹਿਬ, ਇਸ ਦੇ ਨਾਲ ਲੈਂਦੇ ਹਾਂ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।